ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 24 ਜੂਨ 2015 10 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਕੁਝ ਅਹਿਮ ਘਟਨਾਵਾਂ ਨਾਲ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਅੱਜ ਦੀਆਂ ਅਹਿਮ ਘਟਨਾਵਾਂ। ਦੇਖੋ, ਪਹਿਲਾਂ ਮੈਂ ਸੋਚਦਾ ਸੀ ਜਿਹੜੀ ਵਿਚਾਰ ਮੈਂ ਅੱਜ ਕਰਨ ਜਾ ਰਿਹਾ ਕਿ ਜਦੋਂ ਰਮਦਾਨ ਜਾਂ ਜਿਹਨੂੰ ਸਾਡੇ ਖਿੱਤੇ 'ਚ ਰਮਜ਼ਾਨ ਕਿਹਾ ਜਾਂਦਾ ਹੈ, ਆਮ ਰੋਜ਼ੇ ਰੱਖਣਾ ਕਹਿੰਦੇ ਨੇ ਜੀ, ਵੀ ਇਸ ਦਾ ਜ਼ਿਕਰ ਜਦੋਂ ਰਮਦਾਨ ਦਾ ਮਹੀਨਾ ਸ਼ੁਰੂ ਹੋਇਆ ਉਦੋਂ ਕਰਾਂਗੇ। ਪਰ ਉਦੋਂ 350 ਸਾਲਾ ਸਥਾਪਨਾ ਦਿਵਸ ਦੇ ਨਾਲ ਔਰ ਦੂਸਰੇ ਇਵੈਂਟ ਸੀ। ਫਿਰ ਮੈਂ ਸੋਚਿਆ ਕਿ ਜਿਸ ਦਿਨ ਅਖੀਰਲਾ ਰੋਜ਼ਾ ਹੋਏਗਾ ਉਸ ਦਿਨ ਕਰਾਂਗੇ। ਪਰ ਕੁਦਰਤੀ ਅੱਜ ਇੱਕ ਖਬਰ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਜੀ, ਉਹ ਖਬਰ ਪੜ੍ਹਨ ਤੋਂ ਬਾਅਦ ਮੈਨੂੰ ਲੱਗਿਆ ਵੀ ਇਸ ਖਬਰ ਦੇ ਨਾਲ ਜਿਹੜਾ ਇਸ ਬਾਰੇ ਜ਼ਿਕਰ ਕਰਨਾ ਜਿਹੜਾ ਜ਼ਿਆਦਾ ਵਾਜਬ ਹੋਏਗਾ। ਔਰ ਇਹ ਖਬਰ ਇਹ ਹੈ ਕਿ ਯੂਨਾਈਟਿਡ ਅਰਬ ਐਮੀਰੇਟਸ, ਜਿਹਨੂੰ UAE ਕਹਿੰਦੇ ਨੇ, ਉਸ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਦੁਬਈ। ਅੰਗਰੇਜ਼ੀ 'ਚ ਉਹਨੂੰ ਦੁਬਈ ਲਿਖਿਆ ਜਾਂਦਾ ਹੈ, ਅਸੀਂ ਪੰਜਾਬੀ 'ਚ ਦੁਬਈ ਕਹਿੰਦੇ ਹਾਂ। ਉੱਥੇ ਪਹਿਲਾਂ ਇੱਕ ਜਿਹੜੀ ਵੱਡੀ ਚੰਗੀ ਗੱਲ ਹੋਈ ਸੀ ਔਰ ਜਿਸ ਦੀ ਕਵਰੇਜ ਨਾ ਸਿਰਫ ਉੱਥੋਂ ਦੇ ਖਲੀਜ ਟਾਈਮਸ ਜਾਂ ਅਲ ਜਜ਼ੀਰਾ ਨੇ ਕੀਤੀ, ਸਗੋਂ ਦੁਨੀਆ ਦੇ ਵੱਡੇ ਚੈਨਲਸ ਨੇ ਵੀ ਕੀਤੀ ਸੀ। ਔਰ ਇਹ ਪਹਿਲੀ ਵਾਰ ਸੀ ਕਿ ਪਾਕਿਸਤਾਨ, ਅਫਗਾਨਿਸਤਾਨ ਤੋਂ ਬਾਅਦ ਜਿੱਥੇ ਕਿ ਇਤਿਹਾਸਕ ਗੁਰਦੁਆਰੇ ਮੌਜੂਦ ਨੇ, ਇਹ ਜਿਹੜੀ ਪੂਰੀ ਫੈਮਿਲੀ ਹੈ ਯੂਨਾਈਟਿਡ ਅਰਬ ਐਮੀਰੇਟਸ ਦੀ, ਜਾਂ ਕਿਉਂਕਿ ਇਹਨਾਂ ਦੇ ਵਿੱਚ ਵਹਾਬੀ ਇਸਲਾਮ ਹੈ, ਅਰਬ ਨੇ, ਔਰ ਅਰਬਾਂ ਦਾ ਜਿਵੇਂ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਉੱਥੇ ਕੋਈ ਮਸਜਿਦ ਤੋਂ ਬਿਨਾਂ ਕੋਈ ਧਾਰਮਿਕ ਥਾਂ ਹੋ ਨਹੀਂ ਸਕਦੀ, ਕੋਈ ਈਵਨ ਸਕ੍ਰਿਪਚਰ ਦੂਸਰੀ ਵੀ ਨਹੀਂ ਰੱਖੀ ਜਾ ਸਕਦੀ ਜਾਂ ਪੜ੍ਹੀ ਜਾ ਸਕਦੀ ਜੀ। ਸੋ ਲੇਕਿਨ ਇਹ ਇੱਕ ਕ੍ਰਿਸ਼ਮੇ ਦੀ ਗੱਲ ਸੀ ਕਿ ਯੂਨਾਈਟਿਡ ਅਰਬ ਐਮੀਰੇਟਸ ਦੀ ਗੌਰਮੈਂਟ ਨੇ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ ਆਗਿਆ ਦਿੱਤੀ। ਔਰ ਇਸ ਦੇ ਲਈ ਜਿਹੜੇ ਸਿੱਖ ਕੁਛ ਈਰਾਨ ਤੋਂ ਗਏ ਨੇ, ਅਫਗਾਨਿਸਤਾਨ ਤੋਂ ਗਏ ਨੇ, ਉੱਥੇ ਵੱਡੇ ਵੱਡੇ ਕਾਰੋਬਾਰੀ ਨੇ, ਲੰਮਾ ਸਮਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਸ਼ੇਖ ਨੇ ਉਹਨਾਂ ਦੇ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਡਾਇਲੌਗ ਚੱਲਦਾ ਰਿਹਾ। ਔਰ ਉਹਨਾਂ ਨੂੰ ਦੱਸਿਆ ਗਿਆ ਵੀ ਕਿਵੇਂ ਸਿੱਖ ਧਰਮ ਜਿਹੜਾ ਹੈ ਇਹ ਬੁੱਤ ਪ੍ਰਸਤੀ 'ਚ ਯਕੀਨ ਨਹੀਂ ਰੱਖਦਾ ਜੀ, ਕਿਉਂਕਿ ਇਸਲਾਮ ਦੇ ਵਿੱਚ ਵੀ ਬੇਸ਼ੱਕ ਸਿੱਖਾਂ 'ਚ ਤਾਂ ਅਸੀਂ ਹੌਲੀ ਹੌਲੀ ਹਿੰਦੂਆਂ ਦਾ ਪ੍ਰਭਾਵ ਇੰਨਾ ਕੁ ਜ਼ਿਆਦਾ ਕਬੂਲ ਲਿਆ ਕਿ ਹੌਲੀ ਹੌਲੀ ਅਸੀਂ ਜਿਹੜੀਆਂ ਨੇ ਤਸਵੀਰਾਂ 'ਤੇ ਆ ਗਏ, ਕਈ ਥਾਂ ਸੀਮੈਂਟ ਦੇ ਬੁੱਤ ਆ ਗਏ ਜਾਂ ਦੂਸਰਾ ਆ ਗਿਆ। ਲੇਕਿਨ ਇਸਲਾਮ 'ਚ ਇਸ ਹਵਾਲੇ ਨਾਲ ਬੁੱਤ ਪ੍ਰਸਤਾਂ ਨਾਲ ਉਹਨਾਂ ਦੀ ਕੋਈ ਸਾਂਝ ਦੀ ਗੱਲ ਨਹੀਂ ਹੁੰਦੀ। ਔਰ ਉਹਨਾਂ ਨੂੰ ਜਦੋਂ ਦੱਸਿਆ ਗਿਆ ਕਿ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਸਿੱਖੀਜ਼ਮ ਦੇ ਪ੍ਰਿੰਸੀਪਲਸ ਨੇ ਉਹ ਕਿਵੇਂ ਬਹੁਤ ਸਾਰੇ ਜਿਹੜੇ ਕਿ ਇਸਲਾਮ ਦੇ ਇਨਹੈਰੈਂਟ ਪ੍ਰਿੰਸੀਪਲਸ ਨੇ ਉਹਨਾਂ ਦੇ ਨਾਲ ਮੇਲ ਖਾਂਦੇ ਨੇ। ਇੱਥੇ ਕੋਈ ਜਿਹੜਾ ਮਲਟੀ ਗੋਡ ਨਹੀਂ ਨੇ, ਕੋਈ ਦੇਵੀ ਦੇਵਤੇ ਨਹੀਂ ਨੇ ਯੂਨਾਨ ਵਾਂਗ ਜਾਂ ਹਿੰਦੂ ਉਸ ਲੈਂਡ ਵਾਂਗ। ਇੱਕ ਰੱਬ ਦੇ ਵਿੱਚ ਯਕੀਨ ਹੈ ਔਰ ਕੋਈ ਬੁੱਤ ਪ੍ਰਸਤੀ ਨਹੀਂ ਹੈ। ਔਰ ਸਿੱਖ ਧਰਮ ਜਿਹੜਾ ਹੈ ਉਹ ਇੰਨਾ ਖੁੱਲ੍ਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਸਕ੍ਰਿਪਚਰ ਹੈ ਸਿੱਖਾਂ ਦੀ, ਉਸ ਦੇ ਵਿੱਚ ਵੀ ਦੂਸਰੀਆਂ ਪਰੰਪਰਾਵਾਂ, ਭਾਵੇਂ ਉਹ ਜਿਹਨਾਂ ਨੂੰ ਸ਼ੂਦਰ ਐਲਾਨਿਆ ਹੋਇਆ ਸੀ, ਉਹਨਾਂ ਭਗਤਾਂ ਦੀ ਬਾਣੀ, ਜਾਂ ਈਵਨ ਹਿੰਦੂ ਬ੍ਰਾਹਮਣ ਔਰ ਬਾਬਾ ਫਰੀਦ ਔਰ ਉਹਨਾਂ ਦੀ ਬਾਣੀ ਜਿਹੜੀ ਹੈ ਕਬੀਰ ਸਾਹਿਬ, ਉਹ ਸਾਰੀ ਜਿਹੜੀ ਹੈ ਉਹਦੇ 'ਚ ਦਰਜ ਹੈ। ਸੋ ਖੈਰ, ਲੰਬੇ ਅਧਿਐਨ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਜਿਹੜੇ ਸਕਾਲਰ ਸਨ ਇਸਲਾਮ ਦੇ, ਉਹਨਾਂ ਦੇ ਨਾਲ ਜਿਹੜਾ ਉਹ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਨੇ ਉਸ ਗੁਰਦੁਆਰੇ ਨੂੰ ਬਣਾਉਣ ਦੀ ਆਗਿਆ ਦਿੱਤੀ ਜੀ। ਔਰ ਉਹ ਗੁਰਦੁਆਰਾ ਬਣਿਆ ਵੀ ਬਹੁਤ ਖੂਬਸੂਰਤ ਹੈ। ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਉਸ ਨੂੰ ਬੜੀ ਥੋੜ੍ਹੀ ਥਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਬਣਾਇਆ ਔਰ ਜਿਵੇਂ ਉਹਦੀ ਇੱਕ ਓਪਨਨੈਸ ਹੈ, ਉਹਦੀ ਇੱਕ ਮੈਗਨੀਫੀਸ਼ੈਂਸ ਹੈ, ਸੱਚਮੁੱਚ ਹੀ ਜਿਹੜਾ ਹੈ ਉਸ ਨੇ ਸਾਨੂੰ ਫਖਰ ਵੀ ਦਿੱਤਾ ਹੈ। ਔਰ ਇਹ ਜਿਹੜਾ ਇੱਕ ਬਹੁਤ ਚੰਗੀ ਸ਼ੁਰੂਆਤ ਹੋਈ ਕਿ ਜਿੱਥੇ ਅਸੀਂ ਸਿੱਖ ਧਰਮ ਜਾਂ ਇਸਲਾਮ ਦੇ ਹਵਾਲੇ ਨਾਲ ਕੁਝ ਸਾਈਕੋ ਹਿਸਟਰੀ ਦਾ ਰੋਲ ਹੈ, ਕੁਝ ਜਿਨ੍ਹਾਂ ਦੇ ਹੱਥ 'ਚ ਇਤਿਹਾਸ ਲਿਖਣ ਦਾ ਕੰਮ ਸੀ, ਉਹਨਾਂ ਨੇ ਐਂਟੀ ਇਸਲਾਮ, ਐਂਟੀ ਮੁਸਲਿਮ ਲਾਈਨ ਦਿੱਤੀ। ਕੁਝ ਸਾਡਾ ਕਿਉਂਕਿ ਜਿਵੇਂ ਮੈਨੂੰ ਯਾਦ ਹੈ ਕਿ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਦੇ ਵਿੱਚ ਲਿਖਿਆ ਕਿ ਵੀ ਉਹ ਜਦੋਂ ਜਾ ਰਹੇ ਸੀ ਸਮੁੰਦਰੀ ਜਹਾਜ਼ ਰਾਹੀਂ, ਉਹ ਲੰਡਨ ਦੀ ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਇੰਗਲੈਂਡ ਦੇ ਵਿੱਚ ਜਿਹੜੀ ਹੈ ਉਹ ਪ੍ਰੈਕਟਿਸ ਕਰਦੇ ਰਹੇ, ਕੁਛ ਦੇਰ ਪ੍ਰੈਕਟਿਸ ਕਰਨ ਲੱਗ ਗਏ ਸੀ। ਸੋ ਉਹਨਾਂ ਨੇ ਇੱਕੋ ਜਹਾਜ਼ ਜਾ ਰਹੇ ਸੀ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਦੇਖਿਆ ਕਿ ਸਿੱਖ ਮੁੰਡਾ ਹੈ ਔਰ ਆਏ, ਉਹਨਾਂ ਨੂੰ ਕਹਿੰਦੇ ਵੀ ਚੱਲ ਮੁੰਡਿਆ ਤੈਨੂੰ
ਪਾਣੀ ਧਾਣੀ ਪਿਆਵਾਂ। ਤਾਂ ਫਿਰ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ, ਜਿਹੜਾ ਉਹਨਾਂ ਨੇ ਸਾਚੀ ਸਾਖੀ 'ਚ ਲਿਖਿਆ, ਉਹਨਾਂ ਨੇ ਕਿਹਾ ਕਿ ਜੀ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ ਜੀ, ਪਰ ਸਿੱਖ ਮੂੰਹ ਜਿਹੜਾ ਹੈ ਉਹ ਹਮੇਸ਼ਾ ਹਿੰਦੂਆਂ ਵੱਲ ਰੱਖਦੇ ਨੇ ਕਿ ਵੀ ਇਹ ਕੀ ਕਾਰਨ ਹੈ। ਉਹ ਬੜਾ ਇਹ ਡੂੰਘਾ ਸਵਾਲ ਹੈ। ਔਰ ਜਿਵੇਂ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਨੇ ਕਿਹਾ ਜੀ ਵੀ ਦਿਸ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਦਿਸ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਅਧਿਆਤਮਕ ਟ੍ਰੇਟ ਨਹੀਂ ਹੈ। ਕਿਉਂਕਿ ਅਧਿਆਤਮਕ ਤੌਰ ਤੇ ਤਾਂ ਜਦੋਂ ਹੁਣ ਅਲਾਮਾ ਇਕਬਾਲ ਸਿੱਖੀ ਔਰ ਇਸਲਾਮ ਦੇ ਹਵਾਲੇ ਨਾਲ ਗੱਲ ਕਰਦੇ ਨੇ ਤੇ ਉਹ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਤਾਂ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ख्वाब ਸੇ। ਤੌਹੀਦ ਹੁੰਦਾ ਇੱਕ ਰੱਬ ਦੇ ਵਿੱਚ ਯਕੀਨ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਹੁਣ ਇਹੀ ਜਿਹੜਾ ਇਸਲਾਮ ਦਾ ਬੇਸਿਕ ਕਲਮਾ ਹੈ, ਉਸ ਦਾ ਪਹਿਲਾ ਹਿੱਸਾ ਹੀ ਇਹ ਹੈ ਕਿ ਲਾ ਇਲਾਹਾ ਇल्लल्लाह, ਕਿ ਇੱਕ ਰੱਬ ਹੈ। ਔਰ ਇੱਥੇ ਅਲਾਮਾ ਇਕਬਾਲ ਜਦੋਂ ਗੱਲ ਕਰਦੇ ਨੇ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਇਹ ਤੌਹੀਦ ਦੀ ਗੱਲ, ਇੱਕ ਰੱਬ ਦੀ ਗੱਲ। ਔਰ ਉਹ ਗੁਰੂ ਨਾਨਕ ਜਿਨ੍ਹਾਂ ਨੇ ਜਿਸ ਬਾਰੇ ਉਸੇ ਹੀ ਜਿਹੜੀ ਬਾਂਗੇ ਦਰਾਜ ਉਹਨਾਂ ਦੀ ਗੁਰੂ ਨਾਨਕ ਸਾਹਿਬ ਤੇ ਨਜ਼ਮ ਹੈ, ਉਹਦੇ 'ਚ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਵੀ ਕਿਵੇਂ ਕਿੰਨੀ ਦੇਰ ਬਾਅਦ ਬੁੱਤ ਖਾਨਾ ਜਿਹੜਾ ਹੈ ਉਸ ਦੇ ਵਿੱਚ ਉਹ ਆਵਾਜ਼ ਆਈ, ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਇਬਰਾਹਿਮ ਸੇ ਅਜ਼ਰ ਕਾ ਘਰ ਰੋਸ਼ਨ ਹੁਆ। ਉਹਨਾਂ ਦੇ ਜਿਹੜਾ ਹੈ ਕਿ ਵੀ ਇਹ ਇਬਰਾਹਿਮ ਦੇ ਨੂਰ ਦੀ ਤਰ੍ਹਾਂ ਗੁਰੂ ਨਾਨਕ ਨੇ, ਔਰ ਉਸ ਬੁੱਤਖਾਨੇ ਦੇ ਵਿੱਚ ਜਿਹੜਾ ਮੁਲਕਾਂ ਦਾ ਬੁੱਤ ਪ੍ਰਸਤਾਂ ਦਾ ਮੁਲਕ, ਉਹਦੇ 'ਚ ਗੁਰੂ ਨਾਨਕ ਆਏ। ਸੋ ਇਹ ਜਿਹੜੀ ਸਾਂਝ ਸੀ ਤੌਹੀਦ ਦੀ, ਇੱਕ ਰੱਬ ਦੀ ਗੱਲ, ਔਰ ਇਹੀ ਇੱਕ ਬੌਂਡ ਸੀ ਜਿਹਦੇ ਥੱਲੇ ਜੇ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਦਾ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ ਸੱਦਿਆ। ਤੇ ਇਹ ਉਸ ਕੰਟੀਨਿਊਟੀ ਦੀ ਗੱਲ ਸੀ ਜਿਹੜੀ ਕਿ ਇੱਕ ਰੱਬ ਦੇ ਵਿੱਚ ਸਾਹਿਬ ਮੇਰਾ ਇੱਕੋ ਹੈ, ਜਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਪਰ ਹੁਣ ਜਿਹੜੀ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਇਹ ਹੈ ਕਿ ਜਿਨ੍ਹਾਂ ਦੇ ਨਾਲ ਵਾਹ ਪਿਆ, ਜਿਹੜੇ ਮੁਗਲ ਸਨ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ, ਜਿਹੜੇ ਲੋਧੀ ਪਠਾਨ ਉਸ ਤੋਂ ਪਹਿਲਾਂ ਸਨ ਉਹ ਵੀ, ਜੇ ਅਫਗਾਨ ਧਾੜਵੀ ਆਏ ਉਹ ਵੀ। ਸੋ ਕੁਦਰਤੀ ਜਦੋਂ ਤੁਸੀਂ ਲੋਕਲ ਸਨਸ ਆਫ ਦਾ ਸੋਇਲ ਹੋ ਤੇ ਜਿਹੜੇ ਬਾਹਰੋਂ ਆਉਣ ਵਾਲੇ ਨੇ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਉਹ ਜਿਵੇਂ ਕੋ-ਸਲੇਵ, ਜਿਵੇਂ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਸਿੱਖਸ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵ, ਉਹ ਇੱਕ ਪੀਰੀਅਡ ਇਸ ਕਿਸਮ ਦਾ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜੀ ਪੋਜ਼ਿਟਿਵ ਗੱਲ ਸੀ ਕਿ ਦੁਬਈ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਹੋਂਦ। ਔਰ ਇਸ ਗੱਲ ਨੂੰ ਅੱਗੇ ਤੋਰਦੇ ਹਾਂ ਮੈਂ ਸਮਝਦਾ ਵੀ ਜਿਹੜੀ ਖਬਰ ਦਾ ਮੈਂ ਜ਼ਿਕਰ ਕੀਤਾ ਔਰ ਇਹਨੂੰ ਖਲੀਜ ਟਾਈਮਸ ਨੇ ਔਰ ਆਲਮੋਸਟ ਬਾਕੀ ਮੀਡੀਆ ਨੇ ਵੀ ਕਵਰ ਕੀਤਾ, ਔਰ ਉਹਦਾ ਇਹ ਹੈਡਲਾਈਨ ਹੀ ਇਹ ਹੈ, ਗੁਰਦੁਆਰਾ ਹੋਲਡਸ ਰਮਾਦਾਨ ਇਫਤਾਰ ਫਾਰ ਮੁਸਲਿਮਸ ਇਨ ਯੂਨਾਈਟਿਡ ਅਰਬ ਐਮਿਰੇਟਸ। ਕਿ ਵੀ ਇਫਤਾਰ, ਹੁਣ ਇਫਤਾਰ ਹੁੰਦਾ ਹੈ, ਅਸੀਂ ਇਸ ਹਵਾਲੇ ਨਾਲ ਗੱਲ ਕਰਾਂਗੇ ਰਮਜ਼ਾਨ ਦੇ। ਮੈਂ ਜਿੰਨੀ ਇੱਕ ਥੋੜੀ ਬਹੁਤ ਰਿਸਰਚ ਇਸ ਦੇ ਉੱਤੇ ਕੀਤੀ ਹੈ, ਔਰ ਮੈਂ ਸ਼ੁਰੂ 'ਚ ਹੀ ਦੱਸਦੇ ਹਾਂ ਕਿ ਮੇਰਾ ਕੋਈ ਦਾਵਾ ਨਹੀਂ ਹੈ ਕਿ ਮੈਂ ਇਸਲਾਮ ਬਾਰੇ ਈਵਨ ਉਸ ਦਾ ਪ੍ਰੀਲਿਮਿਨਰੀ ਬਾਰੇ ਵੀ ਜਾਣਦਾ, ਬਹੁਤ ਥੋੜਾ ਬਹੁਤ ਜਿੰਨਾ ਕਿ ਕਈ ਵਾਰ ਗੁਰਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਨਮਾਜ਼ਾਂ ਦਾ ਜ਼ਿਕਰ ਪੜ੍ਹਦੇ ਹਾਂ, ਜਦੋਂ ਅਸੀਂ ਦੂਸਰੀ ਇਸਲਾਮਿਕ ਪ੍ਰੈਕਟਿਸਿਸ ਦੀ ਗੱਲ ਦੇਖਦੇ ਹਾਂ ਤੇ ਉਸ ਦਾ ਹਵਾਲਾ। ਸੋ ਉਨੇ ਕੁ ਹਵਾਲੇ ਨਾਲ ਸਾਡਾ ਸੀਮਤ ਦਾਇਰਾਕਾਰ ਹੈ ਉਸ ਗੱਲ ਨੂੰ ਸੋਚਣ ਦਾ, ਸਮਝਣ ਦਾ। ਲੇਕਿਨ ਜਿੰਨਾ ਕਿ ਮੈਂ ਦੇਖਿਆ ਕਿ ਵੀ ਇਹ ਜਿਹੜਾ ਰਮਦਾਨ ਓਰੀਜਨਲ ਵਰਡ ਹੈ, ਇਹਦੀਆਂ ਅਰੈਬਿਕ ਰੂਟਸ ਨੇ, ਅਰਬੀ 'ਚੋਂ ਆਇਆ, ਔਰ ਇਸ ਦਾ ਜਿਹੜਾ ਅਰਥ ਹੈ ਉਹ ਹੈ ਹੀਟ, ਜਾਂ ਜਿਸ ਨੂੰ ਡਰਾਈਨੈਸ ਕਹਿੰਦੇ ਨੇ। ਕਿਉਂਕਿ ਜ਼ਾਹਰ ਹੈ ਵੀ ਇਸ ਦੀ ਸ਼ੁਰੂਆਤ ਜਿਸ ਖਿੱਤੇ ਦੇ ਵਿੱਚ ਹੋਈ, ਹਜ਼ਰਤ ਮੁਹੰਮਦ ਸਾਹਿਬ ਉਸ ਖਿੱਤੇ ਦੇ ਵਿੱਚ ਮੱਕੇ ਦੇ ਵਿੱਚ ਆਏ ਜੀ, ਔਰ ਇਸ ਨਾਲ ਇਹ ਜੁੜਿਆ ਹੋਇਆ। ਔਰ ਇਸ ਨੂੰ ਸਾਡੇ ਖਿੱਤੇ ਜਿਵੇਂ ਮੈਂ ਕਿਹਾ ਸੀ ਵੀ ਰਮਜ਼ਾਨ ਕਿਹਾ ਜਾਂਦਾ ਹੈ। ਔਰ ਇਸ ਬਾਰੇ ਜਿਹੜਾ ਇਸਲਾਮਿਕ ਵਿਸ਼ਵਾਸ ਹੈ, ਕਿਉਂਕਿ ਇਹ ਜਿਹੜੇ ਮਹੀਨੇ ਨੇ ਇਹ ਤਾਂ ਪਹਿਲਾਂ ਵੀ ਐਗਜ਼ਿਸਟ ਕਰਦੇ ਸੀ, ਇਹ ਨਹੀਂ ਹੈ ਕਿ ਇਸਲਾਮ 1450 ਸਾਲ ਪੁਰਾਣਾ ਹੈ, ਉਸ ਤੋਂ ਪਹਿਲਾਂ ਵੀ ਇਹ, ਕਿਉਂਕਿ ਇਸ ਖਿੱਤੇ ਦੇ ਵਿੱਚ ਲਿਊਨਰ ਕੈਲੰਡਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਔਰ ਇਸ ਦਾ ਈਵਨ ਮੈਂ ਇੱਕ ਜਿਹੜਾ ਇਸਲਾਮਿਕ ਸਕਾਲਰ ਦੀ ਲਿਖਤ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਜਦੋਂ ਇਹ ਜਿਹੜਾ ਮਹੀਨਾ 29 ਜਾਂ 30 ਦਿਨ ਦਾ ਹੁੰਦਾ ਹੈ, ਡਿਪੈਂਡਿੰਗ ਔਨ ਕਿ ਜਿਹੜਾ ਮੂਨ ਹੈ ਉਹ ਕਦੋਂ ਦੇਖਿਆ ਜਾਂਦਾ ਹੈ। ਪਰ ਈਵਨ ਇਸਲਾਮ ਤੋਂ ਪਹਿਲਾਂ ਵੀ ਇਸ ਮਹੀਨੇ ਦੇ ਨਾਲ ਜਿਹੜਾ ਜਿਸ ਨੂੰ ਰਮਦਾਨ ਕਰਕੇ ਜਾਣਿਆ ਜਾਂਦਾ ਹੈ, ਈਵਨ ਟੈਬਲੇਟਸ ਆਫ ਇਬਰਾਹਿਮ
ਜਿਹੜਾ ਕਿ ਹੁਣ ਅਬਰਾਹਮ ਜਿਹੜੇ ਯਹੂਦੀਆਂ ਦੇ ਪੈਗੰਬਰ ਸੀ, ਉਹ ਇਸਲਾਮ ਦੇ ਵੀ ਪੈਗੰਬਰ ਨੇ, ਹਜ਼ਰਤ ਇਬਰਾਹੀਮ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਔਰ ਉਹਨਾਂ ਦੇ ਜਿਹੜੇ ਟੈਬਲੇਟਸ ਰਿਲੀਜੀਅਸ ਨੇ, ਉਹ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਰਮਜ਼ਾਨ ਦੀ ਪਹਿਲੇ ਨੂੰ ਜਿਹੜਾ 5 ਦਿਨ ਉਹਨਾਂ ਨੇ ਡਿਫਰੈਂਟ ਮਹੀਨੇ ਦੇ ਰੱਖੇ ਨੇ, ਕਿ ਜਦੋਂ ਜਦੋਂ ਇਹ ਨਾਜ਼ਲ ਹੋਏ ਅਬਰਾਹਮ ਨੂੰ। ਫਿਰ ਇਸੇ ਤਰ੍ਹਾਂ ਟੋਰਾ ਜਿਹੜੀ ਉਹਨਾਂ ਦੀ ਮੁੱਖ, ਜਿਹਨੂੰ ਓਲਡ ਟੈਸਟਾਮੈਂਟ ਵੀ ਕਿਹਾ ਜਾਂਦਾ ਹੈ, ਯਹੂਦੀਆਂ ਦੇ ਨਾਲ ਸੰਬੰਧ ਹੈ ਉਹਦਾ, ਪਰ ਕਿਉਂਕਿ ਮੌਜ਼ਿਜ਼, ਅਬਰਾਹਮ, ਹਜ਼ਰਤ ਮੂਸਾ, ਹਜ਼ਰਤ ਇਬਰਾਹੀਮ ਇਸਲਾਮ 'ਚ ਵੀ ਮੰਨੇ ਜਾਂਦੇ ਨੇ, ਉਹਨਾਂ ਦਾ ਜਿਹੜਾ ਹੈ ਉਹ ਵੀ ਤਾਲੁਕ ਇਸ ਮਹੀਨੇ ਦੇ ਨਾਲ ਹੀ ਜੁੜਦਾ ਹੈ, ਜਦੋਂ ਕਿ 10 ਕਮਾਂਡਮੈਂਟਸ, ਟੋਰਾ ਜਾਂ ਜਿਹੜੀਆਂ ਟੈਬਲੇਟਸ ਇਹ ਨਾਜ਼ਲ ਹੁੰਦੀਆਂ ਨੇ। ਫਿਰ ਸਾਮਸ ਆਫ ਗੋਸਪਲ, ਹੁਣ ਇਹ ਬਾਈਬਲ ਦੇ ਨਾਲ ਤਾਲੁਕ ਹੈ। ਹੁਣ ਜੀਸਸ ਕ੍ਰਾਈਸਟ ਨੂੰ ਵੀ ਇਸਲਾਮ ਦੇ ਹਵਾਲੇ ਨਾਲ ਹਜ਼ਰਤ ਈਸਾ ਕਰਕੇ, ਈਸਾ ਮਸੀਹ ਵੀ ਉਹਨਾਂ ਨੂੰ ਕਹਿੰਦੇ ਨੇ, ਈਸਾਈ ਈਸਾ ਮਸੀਹ ਕਹਿੰਦੇ ਨੇ, ਇਧਰ ਹਜ਼ਰਤ ਈਸਾ ਕਿਹਾ ਜਾਂਦਾ ਹੈ। ਔਰ ਇਹ ਵੀ ਵਿਸ਼ਵਾਸ ਹੈ ਕਿ ਜਿਹੜੀਆਂ ਸਾਮਸ ਆਫ ਗੋਸਪਲ ਨੇ, ਜਿਹੜਾ ਉਹਨਾਂ ਨੂੰ ਜੋ ਵੀ ਇਲਹਾਮ ਹੋਇਆ, ਉਹ ਵੀ ਇਸ ਮਹੀਨੇ ਦੇ ਵਿੱਚ ਹੋਇਆ। ਔਰ ਫਾਈਨਲੀ ਜਿਸ ਕਰਕੇ ਹਰ ਮੁਸਲਮਾਨ ਦੇ ਲਈ ਇਹ ਰਮਜ਼ਾਨ ਦੇ ਵਿੱਚ ਰੋਜ਼ੇ ਰੱਖਣਾ ਫਰਜ਼ ਹੈ। ਫਰਜ਼ ਕਹਿੰਦੇ ਨੇ ਮੈਂਡੇਟਰੀ, ਕਿ ਇਹਦੇ ਤੋਂ ਕੋਈ ਐਸਕੇਪ ਨਹੀਂ ਹੈ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਵੀ ਬੇਸ਼ੱਕ ਹਰ ਮੁਸਲਮਾਨ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖੇ। ਰੋਜ਼ੇ ਰੱਖਣ ਦਾ ਮਤਲਬ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਉਹ ਖਾਣਾ ਬੰਦ ਕਰ ਦਿੱਤਾ ਜਾਂਦਾ ਹੈ ਜੀ। ਔਰ ਸੂਰਜ ਡੁੱਬਣ ਤੋਂ ਬਾਅਦ ਜਦੋਂ ਚੰਦਰਮਾ ਸਾਈਟ ਹੁੰਦਾ ਹੈ, ਉਦੋਂ ਦੇਖਿਆ ਜਾਂਦਾ ਹੈ, ਉਦੋਂ ਜਿਹੜਾ ਉਸ ਰੋਜ਼ੇ ਨੂੰ ਖੋਲ੍ਹਿਆ ਜਾਂਦਾ ਹੈ ਔਰ ਉਸ ਨੂੰ ਇਫਤਾਰੀ ਕਿਹਾ ਜਾਂਦਾ ਹੈ ਕਿ ਵੀ ਇਹ ਇਫਤਾਰੀ ਹੈ। ਉਦੋਂ ਫਿਰ ਜਿਹੜਾ ਇੱਕ ਕਿਸਮ ਦੀ ਉਹ ਆਪਸ ਦੇ ਵਿੱਚ ਸਾਂਝਾ ਖਾਣਾ ਹੁੰਦਾ ਹੈ। ਬਹੁਤ ਸਾਰੇ ਜਿਹੜਾ ਅਰਬ ਮੁਲਕਾਂ 'ਚ ਹਜ਼ਰਤ ਸਾਹਿਬ ਦੇ ਹਵਾਲੇ ਨਾਲ ਇਹ ਹੈ ਕਿ ਉਹ ਖਜੂਰਾਂ ਖਾ ਕੇ, ਸ਼ਾਇਦ 3 ਡੇਟਸ ਦਾ ਜ਼ਿਕਰ ਹੁੰਦਾ ਹੈ, ਖਾ ਕੇ ਉਸ ਰੋਜ਼ੇ ਨੂੰ ਤੋੜਦੇ ਸਨ। ਸੋ ਜਿੱਥੇ ਜਿੱਥੇ ਵੀ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਖਜੂਰਾਂ ਦੇ ਨਾਲ ਪਹਿਲਾ ਜਿਹੜਾ ਹੈ ਉਹ ਤੋੜਨ ਦੀ ਗੱਲ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਵੀ ਮਨਪਸੰਦ ਖਾਣਾ ਜਾਂ ਜੋ ਵੀ ਸਾਂਝੇ ਤੌਰ ਦੇ ਉੱਤੇ, ਔਰ ਉਹ ਅਕਸਰ ਇੱਕ ਸਾਂਝ ਦਾ ਚਿੰਨ੍ਹ ਵੀ ਹੁੰਦਾ। ਤੁਸੀਂ ਇਹ ਨਹੀਂ ਹੁੰਦਾ ਵੀ ਇਕੱਲੇ ਬਹਿ ਕੇ ਆਪਣੇ ਘਰ 'ਚ ਪਰਿਵਾਰ ਵਾਲਾ ਆਪਣਾ ਹੁੰਦਾ ਹੋਏਗਾ, ਲੇਕਿਨ ਇਹ ਵੀ ਕਹਿ ਕੇ ਵੀ ਜਿਹੜਾ ਫਿਰ ਇਕੱਠੇ ਹੋ ਕੇ ਜਿਹੜੀ ਹੈ ਉਹ ਨਮਾਜ਼ ਪੜ੍ਹੀ ਜਾਂਦੀ, ਖਾਧਾ ਜਾਂਦਾ, ਔਰ ਸ਼ਾਮ ਦੀ ਜਿਹੜੀ ਆ ਉਹ ਨਮਾਜ਼ ਇਸ ਦੇ ਨਾਲ ਜੁੜੀ ਹੁੰਦੀ ਹੈ। ਸੋ ਇਸ ਦੇ ਵਿੱਚ ਵੀ ਇਹ ਇੱਕ ਜਿਹੜੇ ਬਿਮਾਰ ਨੇ, ਜਿਹੜੀਆਂ ਔਰਤਾਂ ਪ੍ਰੈਗਨੈਂਟ ਨੇ, ਜਾਂ ਬੱਚੇ ਦੁੱਧ ਚੁੰਗਦੇ ਨੇ, ਜਾਂ ਕੋਈ ਸਫ਼ਰ ਦੇ ਵਿੱਚ ਹੈ, ਜਾਂ ਕੋਈ ਬੁਢਾਪੇ 'ਚ ਹੈ, ਜਾਂ ਕੋਈ ਹੋਰ ਰੀਜ਼ਨ ਕਰਕੇ ਉਹਨਾਂ ਨੂੰ ਇਸ ਤੋਂ ਜਿਹੜੀ ਹੈ ਉਹ ਛੂਟ ਹੈ ਕਿ ਵੀ ਉਹ ਜੇ ਚਾਹਣ ਕਿ ਵੀ ਉਹ ਇਸ ਹਾਲਤ 'ਚ ਨਹੀਂ ਨੇ ਕਿ ਕਿਉਂਕਿ ਇਹ ਸੌਖਾ ਪਾਰਟ ਨਹੀਂ ਹੈ ਜ਼ਾਹਰੀ ਤੌਰ ਤੇ ਉੱਤੇ। ਅਸੀਂ ਇਹ ਸਮਝਦੇ ਹਾਂ, ਔਰ ਮੈਂ ਬਾਅਦ ਦੇ ਵਿੱਚ ਗੱਲ ਕਰਾਂਗਾ, ਈਵਨ ਸਿੱਖ ਧਰਮ ਦੇ ਹਵਾਲੇ ਨਾਲ ਬੇਸ਼ੱਕ ਸਾਡਾ ਅਕੀਦਾ ਇਸ ਮਾਮਲੇ 'ਚ ਡਿਫਰੈਂਟ ਹੈ, ਪਰ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਜ਼ਿੰਦਗੀ ਦੇ ਵਿੱਚ ਤੁਸੀਂ ਜਦੋਂ ਇੱਕ ਟਫਨੈਸ ਚੋਂ ਨਿਕਲਦੇ ਹੋ, ਟਫਨੈਸ ਦੇ ਨਾਲ ਕਰਦੇ ਹੋ, ਔਰ ਇਹ ਕੋਈ ਵਰਤ ਦਾ ਕਨਸੈਪਟ ਐਕਸਕਲੂਸਿਵ ਇਸਲਾਮ ਦਾ ਨਹੀਂ ਹੈ। ਇੱਕ ਪੂਰੇ ਮਹੀਨਾ ਵਰਤ ਰੱਖਣਾ ਤਾਂ ਇਹ ਇਸਲਾਮ ਦੇ ਵਿੱਚ ਹੈ, ਕਿਉਂਕਿ ਜਿਵੇਂ ਮੈਂ ਕਿਹਾ ਵੀ ਇਹ ਫਰਜ਼ ਹੈ, ਮੈਂਡੇਟਰੀ ਹੈ। ਔਰ ਇਸ ਦੀ ਵੀ ਜਿਹੜੀ ਬੈਕਗਰਾਉਂਡ ਹੈ, ਉਹ ਜਦੋਂ ਹਜ਼ਰਤ ਸਾਹਿਬ ਮੱਕੇ ਤੋਂ ਮਦੀਨੇ ਗਏ ਨੇ, ਤੇ ਉਹ ਜਿਹੜਾ ਅਗਲਾ ਸਾਲ ਸੀ ਉਸ ਦੇ ਵਿੱਚ ਹੀ ਇਸ ਨੂੰ ਵਾਜਬ ਕਰਾਰ ਦਿੱਤਾ ਗਿਆ। ਔਰ ਇਹ ਜਿਹੜਾ ਇਸ ਰਮੀਦਾ ਔਰ ਅਰ-ਰਮਦ, ਜਿਵੇਂ ਮੈਂ ਕਿਹਾ ਵੀ ਇਹ ਅਰਬੀ ਵਰਡ ਨੇ, ਇਹਦੀਆਂ ਰੂਟਸ ਜਿਹਨਾਂ ਚੋਂ ਇਹ ਆਇਆ। ਲੇਕਿਨ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵੀ ਕੈਥੋਲਿਸਿਜ਼ਮ ਦੇ ਵਿੱਚ, ਈਸਾਈਆਂ ਦੇ ਵੀ ਫਾਸਟਿੰਗ ਹੈ, ਉਹ ਵੀ ਵਰਤ ਰੱਖਣ ਦਾ ਪਾਰਟ ਹੈ ਉਹਨਾਂ ਦੇ। ਇਸਲਾਮ ਦੇ ਵਿੱਚ ਤਾਂ ਪੂਰਾ 1 ਮਹੀਨਾ ਜਿਹੜਾ ਹੈ ਉਹ ਇਸ ਦੇ ਨਾਲ ਜੁੜਿਆ, ਔਰ ਮਕਸਦ ਇਹ ਸੀ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਜਦੋਂ ਦੇਖੋ, ਜਦੋਂ ਤੁਸੀਂ ਈਵਨ ਰੋਟੀ ਪਾਣੀ ਦਾ ਆਰ ਵੀ ਕਰਦੇ ਹੋ ਜੀ, ਉਹਦੇ ਲਈ ਵੀ ਭੱਜ ਦੌੜ ਵੀ ਹੁੰਦੀ ਹੈ, ਤੁਸੀਂ ਦੂਸਰਾ ਵੀ ਕਰਦੇ ਹੋ ਕਿ ਇਹ ਮਹੀਨਾ ਘੱਟੋ ਘੱਟ ਜਿਹੜਾ ਹੈ ਹਰ ਕੋਈ ਰੱਬ ਦੀ ਇਬਾਦਤ ਦੇ ਵਿੱਚ ਗੁਜ਼ਾਰੇ। ਔਰ ਇਸ ਦੇ ਵਿੱਚ ਬਹੁਤ ਸਾਰੀਆਂ ਪਰਹੇਜ਼ਾਂ ਨੇ ਜਿਹੜੀਆਂ ਕਿ ਇੱਕ ਮੁਸਲਮਾਨ ਦੇ ਉੱਤੇ ਲਾਗੂ ਹੁੰਦੀਆਂ ਨੇ ਕਿ ਵੀ ਜਿਹੜੇ 5 ਪਿਲਰ ਨੇ ਇਸਲਾਮ ਦੇ, ਉਹਨਾਂ ਦੇ ਵਿੱਚ ਇੱਕ ਰਮਜ਼ਾਨ ਰੋਜ਼ੇ ਰੱਖਣਾ ਉਹਦਾ ਇੱਕ ਹਿੱਸਾ ਹੈ। ਉਸ ਤੋਂ ਇਲਾਵਾ ਹੱਜ ਹੈ, ਜ਼ਕਾਤ ਹੈ। ਹੁਣ ਇਸ ਦੇ ਵਿੱਚ ਇਹ ਲਾਗੂ ਹੁੰਦਾ ਹੈ ਕਿ ਵੀ ਤੁਸੀਂ ਇਸ ਸਮੇਂ ਨੂੰ ਕਿਸੇ ਹੋਰ ਵਿਕਾਰਾਂ ਵੱਲ ਨਹੀਂ ਲਾਣਾ, ਨਫ਼ਰਤ ਵੱਲ ਨਹੀਂ ਲਾਣਾ,
ਕੋਈ ਜਿਹੜਾ ਬੇਮਤਲਬ ਸਿਰਫ ਤੇ ਸਿਰਫ ਤੁਹਾਡੇ ਸਾਹਮਣੇ ਰੱਬ ਦੀ ਯਾਦ ਹੋਣਾ ਚਾਹੀਦਾ ਹੈ, ਅੱਲਾ ਦੀ ਇਬਾਦਤ ਹੋਣੀ ਚਾਹੀਦੀ ਹੈ। ਔਰ ਇਸ ਦਾ ਇਸਲਾਮ ਦੇ ਹਵਾਲੇ ਨਾਲ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪਹਿਲੇ ਜਿਹੜੇ ਸੈਮੈਟਿਕ ਮੁੱਖ 3 ਧਰਮ ਨੇ ਉਹਨਾਂ ਦੇ ਵਿੱਚ ਤਾਂ ਉਸ ਦਾ ਜ਼ਿਕਰ ਹੈ ਹੀ ਸੀ ਉਸ ਹਵਾਲੇ ਨਾਲ, ਪਰ ਇਸਲਾਮ 'ਚ ਇਸ ਲਈ ਵੀ ਜ਼ਰੂਰੀ, ਇਸ ਲਈ ਹੋਰ ਵੀ ਇਹਦੀ ਅਹਿਮੀਅਤ ਬਣਦੀ ਹੈ ਕਿ ਇਸ ਦਿਨ ਇਹ ਜਿਹੜਾ ਕੁਰਾਨ ਸ਼ਰੀਫ, ਕੁਰਾਨ ਮਜੀਦ ਜਿਹਨੂੰ ਵੀ ਕਿਹਾ ਜਾਂਦਾ ਹੈ, ਉਸ ਦੇ ਲਗਭਗ 30 ਚੈਪਟਰ ਨੇ ਜਿਨ੍ਹਾਂ ਨੂੰ ਸੁਪਾਰੇ ਕਿਹਾ ਜਾਂਦਾ ਹੈ ਉਹਨਾਂ ਦੀ ਜ਼ਬਾਨ 'ਚ। ਔਰ ਜਿਹੜਾ ਪਹਿਲਾ ਨਾਜ਼ਲ ਹੋਣਾ ਸ਼ੁਰੂ ਹੋਇਆ, ਔਰ ਇਹ ਵਿਸ਼ਵਾਸ ਹੈ ਕਿ ਜਿਹੜਾ ਕੁਰਾਨ ਹੈ ਇਹ ਅੱਲਾ ਨੇ, ਰੱਬ ਨੇ ਨਾਜ਼ਲ ਕੀਤਾ ਹੈ ਹਜ਼ਰਤ ਮੁਹੰਮਦ ਸਾਹਿਬ ਤੇ, ਔਰ ਇਸ ਦੀ ਜਿਹੜਾ ਸ਼ੁਰੂਆਤ ਹੈ ਉਹ ਰਮਜ਼ਾਨ ਦੇ ਮਹੀਨੇ 'ਚ ਹੁੰਦੀ ਹੈ ਜਦੋਂ ਕਿ ਕੁਰਾਨ ਦਾ। ਔਰ ਇਹ ਜਿਹੜੇ 30 ਸੁਪਾਰੇ ਨੇ ਇਹ ਕੋਈ ਇਹ ਨਹੀਂ ਹੈ ਵੀ ਇੱਕੋ ਮਹੀਨੇ 'ਚ 30 ਦਿਨ ਆਏ, ਇਹਨਾਂ ਦਾ ਟਾਈਮ ਫਰੇਮ ਸ਼ਾਇਦ 15-20 ਸਾਲ ਤੱਕ ਜਾਂਦਾ ਹੈ, ਡਿਫਰੈਂਟ ਟਾਈਮਸ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨੂੰ ਨਾਜ਼ਲ ਹੁੰਦੇ ਰਹੇ। ਲੇਕਿਨ ਇਸ ਦੀ ਬਿਗਨਿੰਗ ਜਿਹੜੀ ਹੈ ਉਹ ਰਮਜ਼ਾਨ ਦੇ ਨਾਲ ਹੁੰਦੀ ਹੈ। ਔਰ ਇਸ ਸਾਰੇ 'ਚ ਜਿਵੇਂ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਫਿਰ ਬੁੱਧ ਧਰਮ, ਪੁਰਾਣਾ ਬੁੱਧ ਧਰਮ ਤਾਂ ਕ੍ਰਿਸਚੀਅਨਿਟੀ ਤੋਂ ਵੀ 2-2.5 ਹਜ਼ਾਰ ਸਾਲ ਪੁਰਾਣਾ ਹੈ, ਉਸ ਦੇ ਵਿੱਚ ਵੀ ਉਹਦੇ 'ਚ ਤਾਂ ਪੈਨਾਇਸ ਬਹੁਤ ਹੱਦ ਤੱਕ ਬੁੱਧ ਬਾਰੇ ਤਾਂ ਆਉਂਦਾ ਹੀ ਇਹ ਹੈ ਕਿ ਵੀ ਉਹ ਰੱਬ ਨੂੰ ਲੱਭਣ ਦੇ ਫਿਕਰ ਦੇ ਵਿੱਚ ਇੰਨਾ ਭੁੱਖਾ, ਇੰਨਾ ਕੁ ਬਿਲਕੁਲ ਉਹ ਜਿਹੜਾ ਹੱਡੀਆਂ ਦੀ ਮੁੱਠ ਬਣ ਗਿਆ, ਮਰਨ ਕੰਢੇ ਸੀ ਕਿ ਜਦੋਂ ਇੱਕ ਬੋੜ ਦਾ ਦਰਖਤ ਬਟ ਬ੍ਰਿਕਸ਼ ਜਿਹੜਾ ਗਿਆ ਦੇ ਵਿੱਚ ਹੈ ਉਹਦੇ ਥੱਲੇ ਉਹ ਬੈਠਾ ਔਰ ਉਸ ਨੂੰ ਜਿਹੜਾ ਉਹ ਚਾਨਣ ਨਜ਼ਰ ਆਇਆ, ਪਰ ਉਸ ਨੂੰ ਮੈਨੂੰ ਹੁਣ ਉਸ ਬੀਬੀ ਦਾ ਨਾਂ ਭੁੱਲ ਗਿਆ ਕਿ ਜਿਹਨੇ ਆਪਣਾ ਬੱਕਰੀ ਦਾ ਦੁੱਧ ਉਹਨੂੰ ਸਭ ਤੋਂ ਪਹਿਲਾਂ ਦਿੱਤਾ ਬੁੱਧ ਨੂੰ, ਔਰ ਇਹ ਉਹਦਾ ਫੂਡ ਸੀ। ਲੇਕਿਨ ਬੁੱਧ ਧਰਮ ਦੇ ਵਿੱਚ ਵੀ, ਜੈਨ ਟ੍ਰੈਡੀਸ਼ਨ ਦੇ ਵਿੱਚ ਵੀ ਭੁੱਖ ਦੇ ਨਾਲ, ਪਿਆਸ ਦੇ ਨਾਲ ਆਪਣੇ ਆਪ ਨੂੰ ਬੇਹਾਲ ਕਰਨਾ, ਪੈਨੈਂਸ ਜਿਹਨੂੰ ਕਹਿੰਦੇ ਨੇ, ਇਹ ਉਹਨਾਂ ਦਾ ਹਿੱਸਾ ਹੈ। ਹਿੰਦੂ ਧਰਮ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਖਾਸ-ਖਾਸ ਦੇਵੀਆਂ ਦੇ, ਦੇਵਤਿਆਂ ਦੇ ਆਪਣੇ ਆਪਣੇ ਵਰਤ ਨੇ, ਉਹਨਾਂ ਵਰਤਾਂ ਦੀ ਆਪਣੀ ਜਿਹੜੀ ਹੈ ਫਿਰ ਉਹ ਸ਼ੋਭਾ ਵੀ ਗਾਈ ਹੋਈ ਹੈ ਕਿ ਇਹ ਵਰਤ ਰੱਖਣ ਦੇ ਨਾਲ ਇਹ ਫਲ ਹੈ। ਕੋਈ ਸੁਹਾਗਣਾ ਦਾ ਵਰਤ ਹੈ, ਕੋਈ ਕਰਵਾ ਚੌਥ ਹੈ, ਕੋਈ ਸ਼ਿਵ ਜੀ ਦਾ ਵਰਤ ਹੈ, ਕੋਈ ਸੰਤੋਸ਼ੀ, ਕਿਉਂਕਿ ਉਹਨਾਂ ਦੇ 33 ਕਰੋੜ ਦੇਵੀ ਦੇਵਤੇ ਨੇ ਔਰ ਸ਼ਾਇਦ ਹਰ ਦੇਵੀ ਦੇਵਤੇ ਨੂੰ ਰਿਝਾਣ ਦੇ ਲਈ ਆਪਣੇ ਕਿਸਮ ਦਾ ਉਹਨਾਂ ਦਾ ਵਰਤਾਂ ਦਾ ਸਿਲਸਿਲਾ, ਉਹਨਾਂ ਦਾ ਵਿਸ਼ਵਾਸ ਹੈ। ਅਸੀਂ ਇਸ ਤੇ ਕੋਈ ਨਾ ਪੱਕੀ ਗੱਲ ਨਹੀਂ ਕਹਿਣਾ ਚਾਹੁੰਦੇ, ਪਰ ਇਸ ਦੇ ਨਾਲ ਹੀ ਅਸੀਂ ਇਹ ਦੇਖਦੇ ਹਾਂ ਕਿ ਇਹ ਪਾਰਟ ਇਸ ਦੇ ਲਈ ਵੀ ਬੜਾ ਅਹਿਮੀਅਤ ਵਾਲਾ ਹੋ ਜਾਂਦਾ। ਔਰ ਇਸਲਾਮ ਦੇ ਹਵਾਲੇ ਨਾਲ ਇਹ ਵੀ ਵਿਸ਼ਵਾਸ ਹੈ ਕਿ ਜਿਹੜਾ ਇਸ ਮਹੀਨੇ ਦੇ ਵਿੱਚ ਕੀਤੀ ਗਈ ਬੰਦਗੀ ਹੈ ਜਾਂ ਕੀਤਾ ਗਿਆ ਜਿਹੜਾ ਜ਼ਕਾਤ ਦੇਣਾ ਹੈ ਜਾਂ ਜਿਹਨੂੰ ਸਵਾਬ, ਜਿਹੜਾ ਕੋਈ ਵੀ ਸਵਾਬ ਦਾ ਕੰਮ ਹੈ, ਉਸ ਦਾ ਫਲ ਕਈ ਗੁਣਾ ਜ਼ਿਆਦਾ ਮਿਲਦਾ ਹੈ ਆਮ ਨਾਲੋਂ, ਵੀ ਇਹਦਾ ਮਚ ਮੋਰ ਰਿਵਾਰਡ ਹੁੰਦਾ ਹੈ ਆਮ ਹਾਲਤ ਦੇ ਨਾਲੋਂ। ਸੋ ਇਹ ਜਿਹੜਾ ਇਸਲਾਮ ਦੇ ਹਵਾਲੇ ਨਾਲ ਇਸ ਮਹੀਨੇ ਦੀ, ਰਮਜ਼ਾਨ ਦੀ ਜਿਹੜੀ ਹੈ ਉਹ ਅਹਿਮੀਅਤ ਹੈ। ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਸਿੱਖ ਧਰਮ ਦੇ ਹਵਾਲੇ ਨਾਲ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਵਰਤ ਰੱਖਣ ਦਾ ਕਨਸੈਪਟ ਨਹੀਂ ਹੈ। ਇਹ ਜ਼ਰੂਰ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜੇ ਰੱਬ ਦੇ ਪਿਆਰ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ ਤੁਹਾਡੇ 'ਚ ਇੰਨਾ ਕੁ ਵੈਰਾਗ ਉੱਠਦਾ ਹੈ, ਇੰਨਾ ਕੁ ਵੈਰਾਗ ਤੁਹਾਡੀ ਚੰਨ ਹੈ ਔਰ ਅੰਦਰੋਂ ਤੁਹਾਡੀ ਉਹ ਜਿਹੜੀ ਰੂਹ ਹੈ ਉਹ ਇਸ ਕਦਰ ਬੇਚੈਨ ਹੈ ਉਸ ਰੱਬ ਦੇ ਮਿਲਾਪ ਲਈ, ਤੇ ਫਿਰ ਅਸੀਂ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਵਿਣ ਪਿਰ ਕਿਉਂ ਸੁਖ ਪਾਈਐ। ਹੁਣ ਇਹ ਜਿਹੜੀ ਅਵਸਥਾ ਹੈ ਇਹ ਆਪ ਮੁਹਾਰੀ ਅਵਸਥਾ ਹੈ ਕਿ ਜਦੋਂ ਤੁਹਾਡੇ ਅੰਦਰ ਵੈਰਾਗ ਹੈ ਔਰ ਤੁਸੀਂ ਆਪਣੇ ਪਿਆਰੇ ਨੂੰ ਯਾਦ ਕਰ ਰਹੇ ਹੋ, ਰੱਬ ਨੂੰ, ਨਿਰੰਕਾਰ ਨੂੰ, ਗੁਰੂ ਸਤਿਗੁਰੂ ਨੂੰ, ਕਿ ਤੁਸੀਂ ਉਹ ਅੰਦਰੋਂ ਇਹ ਚਾਹਨਾ ਹੈ ਕਿ ਹੇ ਮੇਰੇ ਪਿਆਰੇ ਮੈਨੂੰ ਆ ਕੇ ਮਿਲ। ਜੇ ਤੂੰ ਮੈਨੂੰ ਨਹੀਂ ਮਿਲਦਾ ਤਾਂ ਨਾ ਮੇਰੀਆਂ ਅੱਖਾਂ 'ਚ ਨੀਂਦ ਆਏਗੀ, ਨਾ ਮੈਂ ਸੌਂ ਸਕਦਾ, ਨਾ ਮੈਨੂੰ ਭਾਵੇ ਅੰਨ ਨਾ ਪਾਣੀ, ਮੈਨੂੰ ਅੰਨ ਪਾਣੀ ਚੰਗਾ ਹੀ ਨਹੀਂ ਲੱਗਦਾ, ਮੈਂ ਤਾਂ ਹੌਕੇ ਨਾਲ ਮਰ ਜਾਵਾਂਗਾ ਜਾਂ ਮਰ ਜਾਵਾਂਗੀ। ਭਾਵੇ ਜਿਹੜਾ ਜੇ ਅੰਨ ਪਾਣੀ, ਜੇ ਤੂੰ ਮੈਨੂੰ ਨਹੀਂ ਮਿਲਦਾ, ਪਾਣੀ ਅੰਨ ਨਾ ਭਾਵੇ, ਮਰੀਐ ਹਾਵੇ, ਵਿਣ ਪਿਰ ਕਿਉਂ ਸੁਖ ਪਾਈਏ, ਕਿ ਜੇ ਮੇਰਾ ਪਿਰ, ਮੇਰਾ ਪਿਆਰਾ ਮੇਰੇ ਕੋਲ ਨਹੀਂ ਹੈ, ਮੇਰਾ ਨਿਰੰਕਾਰ ਮੇਰੇ ਨਾਲ ਨਹੀਂ ਹੈ, ਤੇ ਮੈਂ ਕਿਵੇਂ ਸੁਖੀ ਹੋ ਸਕਦਾ। ਸੋ ਹੁਣ ਇਹ ਜਿਹੜਾ ਪਾਰਟ ਹੈ ਇਹ ਆਪ ਮੁਹਾਰੀ ਵਿਰਾਗ ਦੀ ਕਾਂਗ ਹੈ
ਜਿਹਦੇ 'ਚ ਤੁਸੀਂ ਸਿਰਫ ਤੇ ਸਿਰਫ ਆਪਣੇ ਪਿਆਰੇ ਦੀ ਚਾਹਨਾ, ਰੱਬ ਦੀ ਚਾਹਨਾ ਦੇ ਵਿੱਚ ਭੁੱਖ, ਪਿਆਸ, ਨੀਂਦ ਉਹ ਸਾਰੇ ਤੋਂ ਵੀ ਬੇਪਰਵਾਹ ਹੋ ਕੇ ਉਸ ਦੀ ਯਾਦ ਦੇ ਵਿੱਚ ਜੁੜਦੇ ਹੋ ਜੀ। ਬਾਕੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਸਿੱਖ ਨੂੰ ਹਦਾਇਤ ਹੈ ਗੁਰੂ ਸਾਹਿਬ ਦੀ, ਗੁਰਮਤ ਦੀ, ਉਹ ਅਸੀਂ ਦੇਖਦੇ ਹਾਂ ਕਿ ਖਾਣ ਦੇ ਉੱਤੇ ਕੰਟਰੋਲ, ਸੌਣ ਦੇ ਉੱਤੇ ਕੰਟਰੋਲ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਬਚਨ ਪੜ੍ਹਦੇ ਹਾਂ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ, ਹਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਾਵੇ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੇ। ਜੀ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾਣਾ ਤੇ ਥੋੜੀ ਨੀਂਦ, ਤਾਂ ਕਿ ਜੇ ਤੁਸੀਂ ਅਲਪ ਆਹਾਰ ਸੁਲਪ ਸੀ ਨਿੰਦਰਾ ਤੇ ਇਹਦੇ ਨਾਲ ਜਿਹੜੇ ਤੁਸੀਂ ਅੰਦਰਲੇ ਗੁਣ ਧਾਰਨ ਕਰਨੇ ਨੇ, ਦਇਆ ਛਿਮਾ ਤਨ ਪ੍ਰੀਤ, ਤੁਹਾਡੇ ਅੰਦਰ ਕੰਪੈਸ਼ਨ ਹੋਏ, ਫॉरगिवनेस ਹੋਏ, ਸੀਲ ਸੰਤੋਖ ਸਦਾ ਨਿਰਬਾਹਿਬੋ, ਤੁਹਾਡੇ ਅੰਦਰ ਪੇਸ਼ੈਂਸ ਹੋਏ, ਸੰਤੋਖ ਹੋਏ, ਤੁਸੀਂ ਸੈਟੀਸਫਾਈਡ ਹੋ ਜੋ ਰੱਬ ਨੇ ਦਿੱਤਾ ਹੈ, ਸ਼ੁਕਰਗੁਜ਼ਾਰੀ ਹੋਏ। ਔਰ ਜਿਹੜੇ ਦੁਨੀਆ ਦੀਆਂ ਪਕੜ ਦੀਆਂ ਚੀਜ਼ਾਂ ਨੇ ਇਹਨਾਂ ਤੋਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਕਰੋ। ਸੀਲ ਸੰਤੋਖ ਸਦਾ ਨਿਰਬਾਹਿਬੋ, ਹਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਿਆਵੇ, ਆ ਚੀਜ਼ਾਂ ਮਨ ਦੇ ਨੇੜੇ ਨਾਲ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੇ। ਉਸ ਪਰਮ ਪੁਰਖ ਨਿਰੰਕਾਰ ਨੂੰ ਇਹ ਆਤਮਾ ਤਾਂ ਹੀ ਪਾ ਸਕਦੀ ਹੈ, ਤਾਂ ਹੀ ਰਿਅਲਾਈਜ਼ ਕਰ ਸਕਦੀ ਹੈ। ਪਰ ਇਹਦੇ 'ਚ ਵੀ ਅਲਪ ਆਹਾਰ ਸੁਲਪ ਸੀ ਨਿੰਦਰਾ, ਤਾਂ ਕਿ ਤੁਹਾਡਾ ਖਾਣ ਤੇ ਕਾਬੂ, ਨੀਂਦ ਤੇ ਕਾਬੂ। ਜਾਂ ਅਸੀਂ ਜਦੋਂ ਭਾਈ ਗੁਰਦਾਸ ਜੀ ਦਾ ਪੜ੍ਹਦੇ ਹਾਂ ਕਿ ਹਉ ਤਿਸ ਵਿਟੋਂ ਵਾਰਿਆ, ਥੋੜਾ ਸਮੇਂ ਥੋੜਾ ਹੀ ਖਾਵੇ। ਸੋ ਅਦਰਵਾਈਜ਼ ਕਿਉਂਕਿ ਸਿੱਖੀ ਦੇ ਵਿੱਚ ਜਿਹੜੀ ਯਾਦ ਹੈ ਉਹ ਹਰ ਪਲ ਦੀ ਹੈ, ਹਰ ਦਮ ਉਸ ਨੂੰ ਯਾਦ ਕਰਨਾ ਹੈ, ਸਵਾਸ ਸਵਾਸ ਯਾਦ ਕਰਨਾ ਹੈ, ਸਾਸ ਸਾਸ ਸਿਮਰੋ ਗੋਬਿੰਦ ਦਾ ਆਦੇਸ਼ ਹੈ। ਔਰ ਇਸ ਲਈ ਅਸੀਂ ਜਿਹੜਾ ਇਸ ਭਾਵ ਨੂੰ ਇਵੇਂ ਲੈਂਦੇ ਹਾਂ ਕਿ ਲੋੜ ਅਨੁਸਾਰ ਕਰਨਾ, ਔਰ ਜਿਹੜੀ ਵੰਡ ਕੇ ਛਕਣ ਦੀ ਗੱਲ ਹੈ। ਔਰ ਲੋੜ ਅਨੁਸਾਰ ਵੀ ਜਦੋਂ ਅਸੀਂ ਸਿੱਖ ਰਵਾਇਤਾਂ ਦੇ ਮੁਤਾਬਕ ਦੇਖਦੇ ਹਾਂ ਕਿ ਸਿਰਫ ਆਪਣੀ ਭੁੱਖ ਸਾਨੂੰ ਬੇਚੈਨ ਨਹੀਂ ਕਰਦੀ, ਇਹ ਵੀ ਹੈ ਕਿ ਤੁਸੀਂ ਪ੍ਰਸ਼ਾਦਾ ਤਿਆਰ ਕੀਤਾ, ਜੇ ਪ੍ਰਸ਼ਾਦਾ ਕਿਸੇ ਦੇ ਤੁਸੀਂ ਕਰ ਰਹੇ ਹੋ ਤੇ ਤੁਸੀਂ ਉੱਥੇ ਵੀ ਇਹ ਕਹਿੰਦੇ ਹੋ ਕਿ ਭਾਈ ਦਾਣਾ ਪਾਣੀ ਗੁਰੂ ਕਾ, ਟਹਿਲ ਭਾਵਨੀ ਤੇਰੇ ਸੇਵਕਾਂ ਕੀ। ਭਾਈ ਦਾਣਾ ਪਾਣੀ ਤਾਂ ਗੁਰੂ ਦਾ ਸੀ, ਬਾਕੀਆਂ ਨੇ ਤਾਂ ਟਹਿਲ ਸੇਵਾ ਕੀਤੀ ਹੈ। ਤੇ ਉਸ ਹਵਾਲੇ ਨਾਲ ਵੀ ਇਹ ਈਵਨ ਜਿਹੜੇ ਪਰਸ਼ੀਅਨ ਸੋਰਸਿਸ ਨੇ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਭਾਵੇਂ ਕਈ ਦਿਨਾਂ ਦੇ ਭੁੱਖੇ ਭਾਣੇ ਹੋਣ, ਜੰਗਲਾਂ ਦੇ ਵਿੱਚ ਕਿਤੇ ਹੋਣ, ਉਹਨਾਂ ਨੂੰ ਜੋ ਮਿਲਿਆ ਉਹ ਅੰਨ ਬਣਾਇਆ ਪਕਾਇਆ ਉਹਨਾਂ ਨੇ, ਜਾਂ ਜੋ ਵੀ ਮਿਲਿਆ, ਔਰ ਉਹ ਵੀ ਉੱਚਾ ਆਵਾਜ਼ ਉਹ ਦਿੰਦੇ ਸੀ ਕਿ ਭਾਈ ਹੈ ਕੋਈ ਗੁਰੂ ਕਾ ਪਿਆਰਾ ਕੋਈ ਭੁੱਖਾ, ਜਿਸ ਦੀ ਅੰਨ ਦੀ ਲੋੜ ਹੋਏ ਤਾਂ ਕਹਿੰਦੇ ਸੀ ਕਿ ਜੇ ਉਹਨਾਂ ਨੇ ਬਣਾਇਆ ਕੋਈ ਆ ਗਏ ਤੇ ਉਹਨਾਂ ਨੂੰ ਸਾਰਾ ਛਕਾ ਕੇ ਆਪ ਫਿਰ ਤ੍ਰਿਪਤ ਹੋਣਾ ਤੇ ਕਹਿਣਾ ਕਿ ਭਾਈ ਅੱਜ ਲੰਗਰ ਮਸਤਾਨ ਹੈ। ਸੋ ਇਹ ਸਿੱਖੀ ਦੀ ਭਾਵਨਾ ਹੈ। ਸੋ ਇਸ ਪਾਸੇ ਜਦੋਂ ਅਸੀਂ ਦੇਖਦੇ ਕਿ ਈਵਨ ਜਿਹੜਾ ਲੰਗਰ ਦਾ ਸਾਡਾ ਸਿਸਟਮ ਹੈ ਉਹ ਵੀ ਬੇਸ਼ੱਕ ਅੱਜ ਅਸੀਂ ਆਪ ਹੀ ਘਰੋਂ ਜਾ ਕੇ ਉੱਥੇ ਖਾ ਕੇ ਘਰਾਂ ਨੂੰ ਆ ਜਾਂਦੇ, ਇਸ ਦਾ ਮਕਸਦ ਵੀ ਇਹੀ ਸੀ ਕਿ ਭਾਈ ਇਹ ਜਿਹੜਾ ਅੱਠੇ ਪੈਰ ਕੋਈ ਕਿਤੇੋਂ ਆਇਆ, ਕੋਈ ਮੁਸਾਫਰ ਹੈ, ਕਿਸੇ ਮਜ਼ਹਬ ਜ਼ਾਤ ਰੰਗ ਨਸਲ ਧਰਮ ਜੈਂਡਰ ਦਾ, ਉਹ ਹਮੇਸ਼ਾ ਹੀ ਅੱਠੇ ਪੈਰ ਗੁਰੂ ਕੇ ਹਜ਼ੂਰ ਜਦੋਂ ਉਹਨੂੰ ਨਜ਼ਰ ਆਏ ਵੀ ਇਹ ਧਰਮਸਾਲ ਹੈ, ਗੁਰੂ ਕਾ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਹੈ, ਉਸ ਨੂੰ ਪਤਾ ਹੈ ਕਿ ਇੱਥੇ ਰਹਿਣ ਲਈ ਥਾਂ ਮਿਲੇਗੀ, ਖਾਣ ਲਈ ਪ੍ਰਸ਼ਾਦੇ ਮਿਲਣਗੇ, ਹੋਰ ਵੀ ਜਿਹੜਾ ਉਸ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਸੋ ਬੇਸ਼ੱਕ ਸਿੱਖ ਧਰਮ ਇੱਕ ਧਾਰਮਿਕ ਫਰਜ਼ ਦੇ ਤੌਰ ਤੇ ਵਰਤਾਂ ਦੇ ਵਿੱਚ ਯਕੀਨ ਨਹੀਂ ਰੱਖਦਾ। ਰਾਦਰ ਕਬੀਰ ਸਾਹਿਬ ਨੇ ਇਸ ਬਾਰੇ ਖਾਸ ਤੌਰ ਤੇ ਜਿਵੇਂ ਹਿੰਦੂ ਮਤ ਦੇ ਵਿੱਚ ਇਹ ਸੁਹਾਗਣਾ ਦਾ ਵਰਤ ਰੱਖਣਾ ਜਾਂ ਦੂਜਾ ਉਸ ਦੇ ਲਈ ਬੜਾ ਸਖਤ ਜਿਹੜਾ ਉਹਨਾਂ ਦਾ ਆਦੇਸ਼ ਹੈ ਕਿ ਭਾਈ ਇਹ ਜਿਹੜਾ ਇਸ ਕਿਸਮ ਦਾ ਵੀ ਸੁਹਾਗਣ ਵਰਤ ਰੱਖਣ ਨਾਲ ਨਹੀਂ ਹੈ, ਉਹਦਾ ਤਾਂ ਜਿਹੜਾ ਇੱਕ ਆਪਣਾ ਡਿਸਪਲਿਨ ਹੈ ਰੱਬ ਦੀ ਯਾਦ ਔਰ ਘਰ ਨੂੰ ਚਲਾਉਣਾ, ਇਹ ਇੱਕ ਡਿਫਰੈਂਟ ਵਿਸ਼ਾ, ਮੈਂ ਇਸ ਵੱਲ ਨਹੀਂ ਜਾਣਾ ਚਾਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਬਾਵਜੂਦ ਕਿ ਅਸੀਂ ਵਰਤ ਰੱਖਣਾ ਸਿੱਖ ਵਿਸ਼ਵਾਸਾਂ ਦਾ ਹਿੱਸਾ ਨਹੀਂ ਹੈ, ਜਿਸ ਤਰੀਕੇ ਦੇ ਨਾਲ ਸਿੱਖ ਦੂਸਰੇ ਧਰਮਾਂ ਦੇ ਵਿਸ਼ਵਾਸਾਂ ਦਾ ਆਦਰ ਕਰਦੇ ਨੇ ਉਸ ਦੇ ਲਈ ਉਹਨਾਂ ਨੇ, ਔਰ ਇਹਦੀ ਜਿਹੜੀ ਇੱਕ ਬੜੀ ਸੋਹਣੀ ਮੈਨੂੰ ਮਾਣ ਮਹਿਸੂਸ ਹੋਇਆ
ਕਿ ਜਿਵੇਂ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਇਹ ਦੁਬਈ ਦਾ ਗੁਰਦੁਆਰਾ ਜ਼ੈਬਲ ਅਲੀ ਮਹੱਲੇ ਏਰੀਆ ਦੇ ਵਿੱਚ ਹੈ, ਉੱਥੇ ਸਿੱਖਾਂ ਨੇ ਜਿਹੜਾ ਇਫਤਾਰ, ਜਿਵੇਂ ਮੈਂ ਦੱਸਿਆ ਕਿ ਜਦੋਂ ਰੋਜ਼ਾ ਖੋਲ੍ਹਿਆ ਜਾਂਦਾ ਹੈ ਉਸ ਨੂੰ ਇਫਤਾਰ ਦੀ ਪਾਰਟੀ ਜਾਂ ਇਫਤਾਰ ਦਾ ਇਕੱਠ ਕਿਹਾ ਜਾਂਦਾ ਹੈ, ਉਹਦੇ 'ਚ ਉਹਨਾਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਇਨਵਾਈਟ ਕੀਤਾ। ਉਹਨਾਂ ਦਾ ਇੱਕ ਗਰੁੱਪ ਹੈ ਕੁਰਾਨ ਸਟੱਡੀ ਸੈਂਟਰ ਦਾ, ਅਲ ਮਨਾਰ ਜੀ, ਔਰ ਪਿਛਲੇ ਸਾਲ ਵੀ ਇਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਇਨਵਾਈਟ ਕੀਤਾ ਸੀ, ਔਰ ਇਹਦੇ 'ਚ ਉਹਨਾਂ ਨੇ ਜਿਹੜਾ ਉਹਨਾਂ ਨੂੰ ਇਨਵਾਈਟ ਕੀਤਾ, ਉਹ ਪੂਰਾ ਗਰੁੱਪ ਆਇਆ, 20 ਦੇ ਕਰੀਬ ਹੋਰ ਪ੍ਰੋਮੀਨੈਂਟ ਜਿਹੜੇ ਮੁਸਲਮਾਨ ਸੀ ਉਹ ਆਏ, ਔਰ ਅਹਿਮਦ ਹਾਮਿਦ ਜਿਹੜੇ ਉਹਨਾਂ ਦੇ ਸਪੀਕਰ ਸੀ, ਉਹਨਾਂ ਨੇ ਕੁਰਾਨ ਰਿਸਾਈਟ ਕੀਤਾ ਔਰ ਫਿਰ ਉਹਨਾਂ ਨੇ ਸਪੀਚ ਵੀ ਕੀਤੀ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਸਾਨੂੰ ਖੁਸ਼ੀ ਹੋਈ ਹੈ ਕਿ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਇਹ ਰੋਜ਼ਾ ਖੋਲ ਰਹੇ ਜੀ, ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕੋ ਸਾਂਝ ਦੀ ਗੱਲ ਹੈ ਜਿਸ ਨੇ ਸਾਨੂੰ ਅੱਗੇ ਤੋਰਿਆ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਇਸਲਾਮ ਦੇ ਹਵਾਲੇ ਨਾਲ 5 ਨਮਾਜ਼ਾਂ ਦੀ ਗੱਲ ਕੀਤੀ ਹੈ, ਕਿਉਂਕਿ ਹਰ ਮੁਸਲਮਾਨ ਦੇ ਲਈ ਇਹ ਜ਼ਰੂਰੀ ਹੈ ਕਿ ਉਹ 5 ਵੇਲੇ ਨਮਾਜ਼ ਪੜ੍ਹੇ, ਜੀ, ਤੇ ਫਿਰ ਗੁਰੂ ਸਾਹਿਬ ਨੇ ਕਿਵੇਂ ਉਹਨੂੰ ਬਿਊਟੀਫੁਲੀ ਹਰ ਨਮਾਜ਼ ਪੜ੍ਹੀ ਜਾਣ, ਕਿਉਂਕਿ ਹਰ 5 ਟਾਈਮ ਦੀ ਨਮਾਜ਼ ਵੱਖੋ ਵੱਖਰੀ ਹੈ, ਪਰ ਉਹਦੇ ਚੋਂ ਕੀ ਮੈਸੇਜ ਨਿਕਲਦਾ। ਮੈਂ ਜਦੋਂ ਇਸ ਨੂੰ ਆਪਣੇ ਮਿੱਤਰ ਸ਼ੇਖ ਸਾਹਿਬ ਨੂੰ ਇੱਕ ਵਾਰ ਸੁਣਾਇਆ ਤੇ ਉਹ ਵਾਹ ਵਾਹ ਕਰਦੇ ਰਹੇ। ਉਹ ਕਹਿਣ ਲੱਗੇ ਇਹ ਇਸਲਾਮ ਦਾ ਜਿਸਟ ਹੈ ਜਿਹੜਾ ਬਾਬੇ ਨਾਨਕ ਨੇ ਸਮਝਾਇਆ। ਉਹਨਾਂ ਨੇ ਕਿਹਾ ਜੀ ਸਾਨੂੰ ਸਮਝ ਨਹੀਂ ਆਉਂਦੀ, ਪਰ ਇਹ ਜਿਸਟ ਹੈ, ਔਰ ਉਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਉਹਨਾਂ ਨੇ ਡਿਫਾਈਨ ਕੀਤਾ ਕਿ ਭਾਈ ਜਿਹੜਾ ਸੱਚਾ ਮੁਸਲਮਾਨ ਹੈ, ਜੇ ਕੌਣ ਹੈ ਜਿਹਨੂੰ ਕਿ ਮੁਸਲਮਾਨ ਕਹਾਣ ਦਾ ਸੱਚਮੁੱਚ ਹੱਕ ਹੈ, ਬੇਸ਼ੱਕ ਉਹ 5 ਨਮਾਜ਼ੀ ਵੀ ਹੋਏ, ਪਰ ਜੇ 5 ਨਮਾਜ਼ਾਂ ਪੜ੍ਹਨ ਵਾਲੇ ਦੇ ਜੀਵਨ 'ਚ ਵੀ ਕੀ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਇਹ ਜਿਹੜੀ 5 ਵੇਲੇ ਦੀਆਂ ਨਮਾਜ਼ਾਂ ਨੇ, ਇਹ 5 ਸਿਧਾਂਤਾਂ ਨੂੰ, 5 ਪ੍ਰਿੰਸੀਪਲਸ ਨੂੰ, 5 ਗੁਣਾਂ ਨੂੰ, 5 ਵਰਚੂਜ਼ ਨੂੰ ਹਰ ਮੁਸਲਮਾਨ ਦੇ ਅੰਦਰ ਜਿਹੜੀਆਂ ਪ੍ਰਪੱਖ ਕਰਦੀਆਂ ਨੇ। ਪਹਿਲਾ ਸੱਚ, ਜੀ, ਕਿ ਜਿਸ ਦੇ ਜੀਵਨ 'ਚ ਸੱਚ ਨਹੀਂ ਹੈ, ਰੱਬ ਸੱਚ ਦਾ ਨਾਂ ਹੈ, ਜੇ ਜੀਵਨ 'ਚ ਸੱਚ ਨਹੀਂ ਹੈ, ਸਾਡੇ ਵਿਹਾਰ 'ਚ ਸੱਚ ਨਹੀਂ ਹੈ, ਤਾਂ ਫਿਰ ਅਸੀਂ ਜੋ ਵੀ ਕਰਾਂਗੇ ਉਹ ਇੱਕ ਕਰਮ ਕਾਂਡ ਹੋਏਗਾ। ਜਿਵੇਂ ਉਹਨਾਂ ਨੇ ਹਿੰਦੂਆਂ ਨੂੰ ਵੀ ਕਿਹਾ, ਆਪਣੇ ਸਿੱਖਾਂ ਨੂੰ ਵੀ ਉਹਨਾਂ ਦੀ ਇਹੀ ਗੱਲ ਹੈ ਕਿ ਭਾਈ ਜੇ ਤੁਸੀਂ ਸੱਚ ਨਾਲ ਨਹੀਂ ਜੁੜੇ ਹੋਏ, ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਠੀਕ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਕਿ ਹਰ ਚੀਜ਼ ਸੱਚ ਤੋਂ ਉਰੇ, ਪਰ ਸਭ ਤੋਂ ਉੱਪਰ ਟਰੂਥਫੁਲ ਲਿਵਿੰਗ ਹੈ। ਜੇ ਸੱਚਾਈ ਤੁਹਾਡੀ ਜ਼ਿੰਦਗੀ 'ਚ ਨਹੀਂ ਹੈ ਤੇ ਬਾਕੀ ਸਭ ਪਖੰਡ ਹੈ। ਪਹਿਲਾ ਸੱਚ ਹਲਾਲ ਦੋਏ। ਹੁਣ ਬਹੁਤ ਵਾਰੀ ਸਾਡੇ ਲੋਕਾਂ 'ਚ ਹਲਾਲ ਸ਼ਬਦ ਆਇਆ ਤਾਂ ਸਮਝਦੇ ਨੇ ਵੀ ਉਹ ਜਿਹੜਾ ਮਾਸ ਹੈ ਮੁਸਲਮਾਨੀ ਤਰੀਕੇ ਨਾਲ। ਹਲਾਲ ਦਾ ਮਤਲਬ ਐਕਚੁਅਲੀ ਹੁੰਦਾ ਹੈ ਉਹ ਕਮਾਈ ਜਿਹੜੀ ਕਿ ਤੁਹਾਡੀ, ਜਿਹਦੇ ਤੁਸੀਂ ਹੱਕਦਾਰ ਹੋ, ਜਿਹੜੀ ਤੁਹਾਡੀ, ਆਮ ਪੰਜਾਬੀ 'ਚ ਵੀ ਕਹਿਣਗੇ ਕਿ ਜੀ ਮੇਰੀ ਹੱਕ ਹਲਾਲ ਦੀ ਕਮਾਈ ਹੈ ਜੀ। ਨਹੀਂ, ਹੁਣ ਹੱਕ ਰੱਬ ਲਈ ਵੀ ਇਸਤੇਮਾਲ ਹੁੰਦਾ ਹੈ ਸ਼ਬਦ, ਰਾਈਟਸ ਲਈ ਵੀ ਹੁੰਦਾ ਹੈ, ਬਟ ਹੱਕ ਰੱਬ 'ਚੋਂ ਨਿਕਲਦਾ ਹੈ ਕਿ ਵੀ ਜਿਹੜਾ ਤੁਹਾਨੂੰ ਬਿਲੋਂਗ ਕਰਦਾ ਹੈ। ਜਿਹਨੂੰ ਅਸੀਂ ਕਹਿੰਦੇ ਹਾਂ 10 ਨੋਹਾਂ ਦੀ ਕਿਰਤ ਕਮਾਈ, ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਥਰੂ ਦਾ ਸਵੈਟ ਆਫ ਆਵਰ ਬ੍ਰੋ, ਕਿ ਪਸੀਨਾ ਵਗ ਰਿਹਾ ਹੈ ਸਾਡੇ ਮੱਥੇ ਤੇ, ਉਹ ਜਿਹੜੀ ਕਮਾਈ ਕੀਤੀ, ਇਮਾਨਦਾਰੀ ਦੀ ਕਮਾਈ। ਸੋ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਸੱਚ ਤੇ ਹਲਾਲ, ਜਿਹੜਾ ਤੁਹਾਡੀ ਹੱਕ ਹਲਾਲ ਦੀ ਕਮਾਈ, ਹਲਾਲ ਦੋਏ, ਤੀਜੀ ਖੈਰ ਖੁਦਾਏ। ਹੁਣ ਇਹ ਹੈ ਵੰਡ ਕੇ ਛਕਣਾ, ਕਿ ਉਸ ਰੱਬ ਦੀ ਯਾਦ ਦੇ ਵਿੱਚ ਤੁਸੀਂ ਹੱਕ ਹਲਾਲ ਦੀ ਜਿਹੜੀ ਕਮਾਈ ਵੀ ਹੈ ਉਸ ਨੂੰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਇਹ ਹੈ ਕਿ ਇਹਨੂੰ ਵੀ ਤੁਸੀਂ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ ਖਾਣੀ ਤੇ ਜਿਹੜੀ ਤੁਹਾਡੀ ਘਾਲਣਾ ਦੀ ਕਮਾਈ ਹੈ ਉਹਨੂੰ ਵੀ ਸ਼ੇਅਰ ਕਰਨਾ। ਪਹਿਲਾ ਸੱਚ 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਹੁਣ ਨੀਅਤ ਰਾਸ ਇਹ ਹੈ ਕਿ ਮਨ ਦੇ ਵਿੱਚ ਹਮੇਸ਼ਾ ਸਾਫ਼ ਨੀਅਤ ਦੇ ਨਾਲ ਕੰਮ ਕਰਨਾ, ਟਰੂ ਇੰਟੈਂਸ਼ਨਸ ਤੁਹਾਡੀਆਂ ਜ਼ਿੰਦਗੀ 'ਚ, ਬਦਨੀਤੀ ਨਹੀਂ, ਖੋਟਾਪਨ ਨਹੀਂ। ਤੇ ਸਿਫਤ ਸੁਨਾਏ, ਨਿਰੰਕਾਰ ਦੀ ਸਿਫਤ ਸਲਾਹ ਕਰਨੀ, ਹਰ ਵੇਲੇ ਅੱਲਾ ਨੂੰ ਯਾਦ ਰੱਖਣਾ, ਹਮੇਸ਼ਾ ਇਹ ਮਹਿਸੂਸ ਕਰਨਾ ਕਿ ਰੱਬ ਮੇਰੇ ਨਾਲ ਹੈ। ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ,
ਹੁਣ ਕਲਮਾ ਪੜਿਆ ਜਾਂਦਾ ਹੈ ਮੁਸਲਮਾਨ ਹੋਣ ਦੇ ਲਈ। ਸੋ ਗੁਰੂ ਸਾਹਿਬ ਨੇ ਯਾਦ ਕਰਵਾਇਆ ਵੀ ਕਲਮਾ ਤਾਂ ਤੁਸੀਂ ਪੜ੍ਹ ਲਿਆ, ਪਰ ਤੁਹਾਡੀ ਕਰਨੀ ਕੀ ਹੈ, ਤੁਹਾਡੇ ਐਕਸ਼ਨਸ ਕੀ ਨੇ। ਉਸ ਕਲਮੇ ਨੇ ਜੇ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕੀਤਾ, ਤੁਹਾਡੀ ਕਰਨੀ ਦੇ ਵਿੱਚ ਸਚਾਈ ਨਹੀਂ ਹੈ, ਹੱਕ ਹਲਾਲ ਨਹੀਂ ਹੈ, ਨੀਅਤ ਤੁਹਾਡੀ ਸਾਫ਼ ਨਹੀਂ ਹੈ, ਰੱਬ ਦੀ ਯਾਦ ਤੁਹਾਡੇ ਨਹੀਂ ਹੈ। ਹੁਣ 1 ਮਹੀਨਾ ਰੱਬ ਨੂੰ ਮਤਲਬ ਪੜਨ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ 11 ਮਹੀਨੇ ਰੱਬ ਨੂੰ ਭੁਲਾ ਦਿਓ। ਮਤਲਬ ਤਾਂ ਇਹ ਹੈ ਜਦੋਂ ਸਿਫਤ ਸੁਣਾਏ ਹੈ ਵੀ ਉਹਦੀ ਲਗਾਤਾਰਤਾ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਕਿ ਫਿਰ ਤੈਨੂੰ ਮੁਸਲਮਾਨ ਕਹਾਣ ਦਾ ਹੱਕ ਹੈ। ਸੋ ਅਸੀਂ ਆਪਣੇ ਦੁਬਈ ਦੇ ਸਾਰੇ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ ਸਿੱਖੀ ਦੀ ਸੱਚੀ ਸਪਿਰਿਟ ਨੂੰ ਸਮਝਿਆ ਔਰ ਉਸ ਥਾਂ ਦੇ ਉੱਤੇ ਆਪਣੇ ਕਿਰਦਾਰ ਦੇ ਨਾਲ ਆਪਣੀ ਥਾਂ ਵੀ ਬਣਾਈ, ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਔਰ ਇਹ ਇਫਤਾਰ ਦੇ ਮੌਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਸੱਦਿਆ। ਔਰ ਇਹ ਇਸ ਤੋਂ ਪਹਿਲਾਂ ਵੀ ਯੂਪੀ ਦੇ ਵਿੱਚ ਵੀ ਇੱਕ ਲਾਸਟ ਈਅਰ ਦੀ ਖਬਰ ਸੀ ਕਿ ਬਹੁਤ ਫਲੱਡ ਆਏ, ਸ਼ਾਇਦ ਉੱਤਰਾਖੰਡ ਦੇ ਹਵਾਲੇ ਨਾਲ ਹੀ ਸੀ। ਔਰ ਜਦੋਂ ਈਦ ਦੀ ਨਮਾਜ਼, ਕਿਉਂਕਿ ਉਹ ਸਾਰੇ ਜਮਾਤੀ ਤੌਰ ਤੇ ਪੜ੍ਹੀ ਜਾਂਦੀ ਹੈ, ਉਹਨਾਂ ਦੀ ਜਿਹੜੀ ਮਸਜਿਦ ਸੀ ਉਹ ਲੋ ਲਾਈਂਗ ਸੀ, ਉੱਥੇ ਉਹਨਾਂ ਕੋਲ ਥਾਂ ਨਹੀਂ ਸੀ, ਈਦਗਾਹ ਵੀ ਜਿੱਥੇ ਪੜ੍ਹਦੇ ਨੇ ਉਹ ਵੀ ਫਲੱਡਡ ਸੀ। ਉਹਨਾਂ ਨੇ ਉਹਨਾਂ ਨੂੰ ਗੁਰਦੁਆਰੇ 'ਚ ਇਨਵਾਈਟ ਕੀਤਾ ਔਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਜਿਹੜਾ ਹੈ ਉਸ ਆਪਣੀ ਜਿਹੜੀ ਹੈ ਈਦ ਦੀ ਨਮਾਜ਼ ਅਦਾ ਕੀਤੀ। ਸੋ ਇਹ ਸਾਡੇ ਲਈ ਜਦੋਂ ਅਸੀਂ ਆਪਣੇ ਸਿੱਖ ਧਰਮ ਦੇ ਹਵਾਲੇ ਨਾਲ ਗੱਲ ਕਰਦੇ ਤੇ ਸਾਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਅਸੀਂ ਸੱਚਮੁੱਚ ਜਿਵੇਂ ਜਿਹੜੇ ਰੱਬ ਦੇ ਸਾਰੇ ਬਣਾਏ ਹੋਏ ਨੇ ਔਰ ਸਾਡਾ ਵਿਸ਼ਵਾਸ ਹੈ ਕਿ ਹਰ ਕੋਈ ਆਪੋ ਆਪਣੇ ਅਕੀਦੇ ਦੇ ਨਾਲ ਉਹ ਸੱਚੇ ਰਸਤੇ ਤੇ ਤੁਰਦੇ ਆ, ਜਿਹੜੀ ਗੱਲ ਬਾਬਾ ਨਾਨਕ ਨੇ ਬਗਦਾਦ ਦੇ ਵਿੱਚ ਖਲੋ ਕੇ ਕਹੀ ਸੀ ਜਦੋਂ ਉਹਨੂੰ ਪੁੱਛਿਆ ਸੀ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅੱਜ ਵੀ ਜਿਹੜਾ ਇਹ ਪ੍ਰਿੰਸੀਪਲ ਸਾਡੇ ਲਈ ਗਾਈਡਿੰਗ ਪ੍ਰਿੰਸੀਪਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।